व्यूअर्स वेलकम बैक ऑन प्रोग्राम। सो व्यूअर्स हुण आपां गलबात करन जा रहे हैं। व्यूअर्स पिछले दिनी पाकिस्तान के प्रधानमंत्री जनाब इमरान खान ਅਤੇ फौजी मुखी जनरल बाजवा सऊदी अरेबिया के दौरे ते सन। इस दौरान आए सांझे बयानां विचों ਇਹ ਝਲਕ ਪੈਂਦੀ ਹੈ कि अमरीका की ਵਿਉਂਤਬੰਦੀ तहत सऊदी अरेबिया पाकिस्तान ਨੂੰ कश्मीर मुद्दे ते भारत नाल गलबात करन लई विचोलेदार जिहड़ा है ਉਹ रोल अदा कर रहा है। कि पाकिस्तान कश्मीर के मुद्दे ते इस अमरीकी ब्रांड सऊदी ਪ੍ਰੈਸ਼ਰ ਅੱਗੇ ਝੁਕੇਗਾ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀਰਾ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਫਰਾਈਡੇ ਜਿਹੜਾ ਸੈਗਮੈਂਟ ਅਸੀਂ ਖਾਸ ਤੌਰ ਤੇ ਇਮਰਾਨ ਖਾਨ ਸਾਹਿਬ ਨੇ ਕਲੋਨੀਅਲ ਮਾਈਂਡਸੈਟ ਦੀ ਗੱਲ ਕੀਤੀ, ਖਾਸ ਤੌਰ ਤੇ ਫੋਰਨ ਆਫਿਸ ਦੇ ਲੋਕਾਂ ਸੰਬੰਧੀ ਅਸੀਂ ਉਸ ਦੇ ਉੱਤੇ ਵਿਊ ਦਿੱਤਾ ਸੀ ਕਿ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਰੇ ਖਿੱਤਿਆਂ 'ਚ ਜਿਹੜੇ ਅੰਗਰੇਜ਼ਾਂ ਦੀਆਂ ਬਸਤੀਆਂ ਰਹੇ ਨੇ ਉਹਨਾਂ ਦੇ ਵਿੱਚ ਇਹ ਮਾਈਂਡਸੈਟ ਹੈ। ਪਰ ਜਿਵੇਂ ਉਹਨਾਂ ਨੇ ਇੱਕ ਕਦਮ ਅੱਗੇ ਜਾ ਕੇ ਇੰਡੀਅਨ ਐਮਬੈਸੀਜ਼ ਜਾਂ ਇੰਡੀਅਨ ਜਿਹੜੇ ਫੋਰਨ ਉਸ ਆਫਿਸਰਸ ਉਹਨਾਂ ਦੀ ਤਾਰੀਫ ਕੀਤੀ ਕਿ ਜੀ ਉਹ ਜ਼ਿਆਦਾ ਐਫੀਸ਼ੀਐਂਟ ਸਰਵਿਸ ਦਿੰਦੇ ਨੇ ਔਰ ਇੰਡੀਆ ਲਈ ਬਿਜ਼ਨਸ ਲੈ ਕੇ ਆਉਂਦੇ ਨੇ, ਉਹਦੇ 'ਤੇ ਅਸੀਂ ਜਿਹੜਾ ਤਨਕੀਦ ਕੀਤੀ ਸੀ ਕਿ ਵੀ ਨਹੀਂ, ਇਹ ਗੱਲ ਠੀਕ ਨਹੀਂ ਹੈ। ਇਹ ਸਾਨੂੰ ਘੱਟੋ ਘੱਟ ਪੁੱਛ ਲੈਂਦੇ ਕਿ ਇਹਨਾਂ ਦਾ ਕੰਮ ਇੱਥੇ ਡਿਊਟੀ ਫਰੀ ਸ਼ਰਾਬ ਵੇਚਣ ਤੋਂ ਲੈ ਕੇ ਅੱਜ ਤੋਂ ਕੁਝ ਵਰੇ ਪਹਿਲਾਂ ਤੇ ਹੁਣ ਕਿਸ ਹੱਦ ਤੱਕ ਹੈ। ਔਰ ਸਾਡੇ ਬਹੁਤ ਸਾਰੇ ਪਾਕਿਸਤਾਨੀ ਭਰਾਵਾਂ ਭੈਣਾਂ ਨੇ ਐਪਰੀਸ਼ੀਏਟ ਕੀਤਾ। ਔਰ ਹਾਲਾਂ ਮੇਰਾ ਕਾਫੀ ਰਿਲੈਕਟੈਂਟ ਹੁੰਦਾ ਹੈ ਕਿ ਵੀ ਇਹ ਖਾਮਖਾ ਅਸੀਂ ਕੋਈ ਇਸ ਕਿਸਮ ਦਾ ਸਾਡਾ ਨਾ ਲੱਗੇ ਕਿ ਵੀ ਅਸੀਂ ਖਾਮਖਾ ਇੰਟਰਫੀਅਰ ਕਰਦੇ ਹਾਂ ਕੁਝ ਚੀਜ਼ਾਂ ਦੇ ਵਿੱਚ। ਪਰ ਫਿਰ ਵੀ ਜਦੋਂ ਤੁਸੀਂ ਇੱਕ ਹਮਦਰਦ ਦੇ ਨਾਤੇ, ਦੋਸਤ ਦੇ ਨਾਤੇ, ਔਰ ਜਦੋਂ ਅਸੀਂ ਖਾਲਿਸਤਾਨ ਪਾਕਿਸਤਾਨ ਹਮਸਾਇਆ ਮੁਲਕ, ਔਰ ਜਦੋਂ ਅਸੀਂ ਪਾਕਿਸਤਾਨ ਦੀ ਗੱਲ ਵੀ ਕਰਦੇ ਹਾਂ, ਸਾਡੇ ਲਈ ਸਾਡੀ ਹੋਲੀ ਲੈਂਡ ਵੀ ਹੈ, ਸਾਡਾ ਮੱਕਾ ਮਦੀਨਾ, ਸਾਡੀ ਤਹਿਜ਼ੀਬ ਵੀ ਹੈ, ਗਵਾਂਢੀ ਹਮਸਾਇਆ ਲਾਈਨ ਵੀ ਹੈ। ਸੋ ਕੁੱਲ ਮਿਲਾ ਕੇ ਜਦੋਂ ਮੈਂ ਪਾਕਿਸਤਾਨ ਦੀ ਗੱਲ ਕਰਦਾ ਜਾਂ ਕਦੇ ਵੀ ਹਿੱਤ ਬਾਰੇ ਸੋਚਦਾ, ਸਿੱਖ ਹਿੱਤ ਕਿੱਥੇ ਹੋਣਗੇ, ਤੇ ਇਮੀਡੀਏਟਲੀ ਮੇਰੇ ਲਈ ਜਿਹੜੇ ਪਾਕਿਸਤਾਨ ਦੇ ਹਿੱਤ ਨੇ ਉਹਦੇ ਨਾਲ ਹੀ ਜੁੜੇ ਹੁੰਦੇ ਨੇ। ਉਹਨਾਂ ਨੂੰ ਮੈਂ ਸੈਪਰੇਟ ਖਾਨੇ 'ਚ ਰੱਖ ਕੇ ਨਹੀਂ ਦੇਖਦਾ। ਇਸੇ ਤਰ੍ਹਾਂ ਜੇ ਕਸ਼ਮੀਰ ਦੇ ਮੁੱਦੇ ਦੇ ਉੱਤੇ ਕਿਤੇ ਕੋਈ ਗੱਲ ਹੁੰਦੀ ਹੈ ਤਾਂ ਇੱਕਦਮ ਕੰਪੈਰੀਜ਼ਨ ਦੇ ਵਿੱਚ ਮੈਨੂੰ ਇਹ ਆਉਂਦਾ ਹੈ ਕਿ ਭਾਈ ਜੇ ਸਿੱਖਾਂ ਨੂੰ ਕੋਈ ਮੁੱਦਾ ਕਿਵੇਂ ਪ੍ਰਭਾਵਿਤ ਕਰਦਾ ਹੈ ਜਾਂ ਕਰ ਰਿਹਾ, ਉਹ ਕਸ਼ਮੀਰੀਆਂ ਨੂੰ ਕਿਵੇਂ ਕਰੇਗਾ। ਔਰ ਜਿਹੜਾ ਕਸ਼ਮੀਰੀਆਂ ਨੂੰ ਪ੍ਰਭਾਵਿਤ ਕਰ ਰਿਹਾ ਕੋਈ ਵੀ ਕਿਸੇ ਵੀ ਇਸ਼ੂ ਦੇ ਉੱਤੇ, ਉਹ ਸਾਨੂੰ ਕਿਵੇਂ ਪ੍ਰਭਾਵਿਤ ਕਰੇਗਾ। ਔਰ 7 ਤੋਂ 9 ਮਈ ਤੱਕ 2 ਦਿਨ ਜਿਹੜੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਸਊਦੀ ਅਰੇਬੀਆ ਦੇ ਦੌਰੇ 'ਤੇ ਸੀ, ਉਸ ਤੋਂ ਪਹਿਲਾਂ ਉਹਨਾਂ ਦੇ ਫੌਜੀ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਉਹ ਗਏ। ਹਾਲਾਂ ਬਹੁਤ ਕੁਝ ਚੱਲ ਰਿਹਾ ਇਸ ਵੇਲੇ ਅਮਰੀਕਾ ਜਿਹੜੀ ਮਿਡਲ ਈਸਟ ਦੇ ਵਿੱਚ ਵੀ ਔਰ ਅਫਗਾਨਿਸਤਾਨ ਦੇ ਵਿੱਚ ਵੀ ਬਹੁਤ ਸਾਰੀ ਨੀਤੀ, ਔਰ ਭਾਰਤ ਦੇ ਹਵਾਲੇ ਨਾਲ ਵੀ ਆ। ਉਹਦਾ ਹੈੱਡਕੁਆਟਰ ਸਊਦੀ ਅਰੇਬੀਆ ਬਣਿਆ ਔਰ ਜਿਹੜਾ ਉਹਨਾਂ ਦਾ ਸਊਦੀ ਅਰੇਬੀਆ ਦੇ ਕਰਾਊਨ ਪ੍ਰਿੰਸ ਨੇ ਮੁਹੰਮਦ ਬਿਨ ਸਲਮਾਨ ਉਹਨਾਂ ਦਾ ਨਾਂ ਹੈ, ਔਰ ਉਹ ਇਸ ਵੇਲੇ ਲੀਡ ਰੋਲ ਅਦਾ ਕਰ ਰਹੇ ਨੇ ਇਸ ਸਾਰੇ ਦੇ ਵਿੱਚ। ਔਰ ਸਊਦੀ ਅਰੇਬੀਆ, ਔਰ ਜਦੋਂ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਕਿਵੇਂ 2003 ਦੇ ਸੀਜ਼ ਫਾਇਰ ਨੂੰ ਇੰਡੀਆ ਨੇ ਮੰਨ ਲਿਆ ਔਰ ਸਡਨਲੀ ਦੋਨੋਂ ਪਾਸਿਆਂ ਦੇ ਫੌਜੀ ਕਮਾਂਡਰਾਂ ਵੱਲੋਂ ਆਇਆ ਅਤੇ ਬਹੁਤਿਆਂ ਨੂੰ ਲੱਗਾ ਕੀ ਹੈ ਬਾਅਦ 'ਚ UAE ਦੇ ਐਂਬੈਸਡਰ ਨੇ ਕਲੇਮ ਕੀਤਾ ਕਿ ਜੀ ਅਸੀਂ ਕਰਾਈ ਵਿਚੋਲਗੀ, ਪਰ ਜੇ UAE ਹੈ ਦਾ ਮਤਲਬ ਸਊਦੀ ਅਰੇਬੀਆ। ਪਰ ਹੁਣ ਜੋ ਉੱਥੇ ਪਿਛਲੇ ਆਲਮੋਸਟ ਇੱਕ ਹਫ਼ਤੇ ਤੋਂ ਚੱਲ ਰਹੀਆਂ ਨੇ ਕਾਰਵਾਈਆਂ, ਬਹੁਤ ਸਾਰੀਆਂ ਮੁਲਾਕਾਤਾਂ ਜਾਂ ਪਾਕਿਸਤਾਨ ਦੇ ਫੌਜੀ ਮੁਖੀ ਦਾ ਜਾਣਾ ਵੀ, ਕੁੱਲ ਮਿਲਾ ਕੇ ਔਰ ਇਹ ਵੀ ਹੈ ਕਿ ਭਾਈ ਇੱਕ ਸਾਂਝ ਦੀ ਗੱਲ ਕਿਤੇ, ਕਿਉਂਕਿ ਜੇ ਈਰਾਨ ਦੇ ਨਾਲ ਅਮਰੀਕਾ ਵਾਪਸ ਨਿਊਕਲੀਅਰ ਡੀਲ ਜਿਹੜੀ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਦੇ ਨਾਲ ਕੀਤੀ ਸੀ ਔਰ ਟਰੰਪ ਨੇ ਉਹਨੂੰ ਚੁੱਕ ਕੇ ਬਾਹਰ ਮਾਰਿਆ, ਉਹਨੂੰ ਵੀ ਰਿਵਾਈਵ ਕਰਨ ਦੀ ਗੱਲ ਹੈ। ਔਰ ਹਿਸਟਰੀ 'ਚ ਇਹ ਵੀ ਕਿਹਾ ਜਾ ਰਿਹਾ ਕਿ 1200 ਸਾਲ ਬਾਅਦ ਕੋਈ ਨਾ ਕੋਈ ਐਸੀ ਵਿਚੋਲਗੀ ਵੀ ਹੋ ਰਹੀ ਹੈ ਜਿੱਥੇ ਸਊਦੀ ਅਰੇਬੀਆ ਔਰ ਈਰਾਨ ਉਹ ਵੀ ਇੱਕ ਦੂਜੇ ਨਾਲ ਕਮਿਊਨੀਕੇਟ ਕਰ ਰਹੇ ਨੇ। ਫਿਰ ਇਹ ਵੀ ਹੈ ਕਿ ਸਊਦੀ ਅਰੇਬੀਆ ਔਰ ਟਰਕੀ ਜਿਹੜੇ ਜ਼ਾਹਰ ਹੈ ਕਿ ਇਮਰਾਨ ਖਾਨ ਉਹਨਾਂ ਦੀਆਂ ਗੁੱਡ ਬੁੱਕਸ 'ਚੋਂ ਸਊਦੀਆਂ ਦੀ ਇਸ ਲਈ ਡਿੱਗੇ ਕਿ ਜਦੋਂ ਉਹਨਾਂ ਨੇ ਯੂਨਾਈਟਿਡ ਨੇਸ਼ਨਸ ਦੇ ਜਨਰਲ ਅਸੈਂਬਲੀ ਸੈਸ਼ਨ ਵੇਲੇ ਵੀ ਟਰਕੀ ਦੇ ਜਿਹੜੇ ਨੇ ਮੁਖੀ ਅਰਦੋਗਨ, ਜਾਂ ਜੋ ਉਹਨਾਂ ਦਾ ਮੈਨੂੰ ਨਾਂ ਹਮੇਸ਼ਾ ਠੀਕ ਤਰ੍ਹਾਂ ਮੈਂ ਪ੍ਰੋਨਾਊਂਸ ਨਹੀਂ ਕਰਦਾ, ਔਰ ਮਲੇਸ਼ੀਆ ਦੇ ਮਹਾਤਰ, ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੇ ਕਸ਼ਮੀਰ ਮੁੱਦਾ ਚੁੱਕਿਆ, ਇਸਲਾਮੋਫੋਬੀਆ ਜੋ ਹੈ ਉਸ ਦੇ ਖਿਲਾਫ ਆਵਾਜ਼ ਚੁੱਕੀ।
ਔਰ ਉਹਨਾਂ ਨੇ ਮਲੇਸ਼ੀਆ ਦੇ ਵਿੱਚ ਇੱਕ ਗੈਦਰਿੰਗ ਵੀ ਰੱਖੀ ਇਸ ਮੁੱਦੇ ਤੇ। ਔਰ ਸਾਊਦੀ ਅਰੇਬੀਆ ਨੂੰ ਲੱਗਾ ਕਿ ਵੀ ਇਹ ਤਾਂ ਜਿਹੜਾ 57 ਮੁਲਕਾਂ ਦਾ ਫੋਰਮ OIC ਦੇ ਥੱਲੇ ਜਿਹਨੂੰ ਅਸੀਂ ਹੈੱਡ ਕਰਦੇ ਹਾਂ ਔਰ ਅਸੀਂ ਇਸਲਾਮਿਕ ਵਰਲਡ ਦੀ ਲੀਡਰਸ਼ਿਪ ਹੈ, ਇਹ ਤਾਂ ਸਾਡੇ ਹੱਥੋਂ ਖੋਹਣ ਦੀ ਲਾਈਨ ਹੈ। ਔਰ ਉਹਨਾਂ ਨੇ ਜਿਵੇਂ ਫਿਰ ਇਮਰਾਨ ਖਾਨ ਸਾਹਿਬ ਨੂੰ ਜਿਹੜਾ ਲੋਨ ਜਿਹੜਾ ਦਿੱਤਾ ਵੀ ਸੀ, ਉਹ ਭਾਵੇਂ UAE ਰਾਹੀਂ ਸੀ ਜਾਂ ਜੋ, ਉਹਨਾਂ ਨੇ ਕਿਹਾ ਜੀ ਸਾਨੂੰ ਵਾਪਸ ਕਰੋ, ਚੀਨ ਤੋਂ ਲੈ ਕੇ ਵਾਪਸ ਕਰਨਾ ਪਿਆ। ਔਰ ਇੱਕਦਮ ਜਿਹਨੂੰ ਔਰ UAE ਨੇ ਤਾਂ ਪਾਬੰਦੀ ਲਾ ਛੱਡੀ ਕਿੰਨੀ ਦੇਰ ਪਾਕਿਸਤਾਨੀ ਪਾਸਪੋਰਟ ਹੋਲਡਰਸ ਦੇ ਉੱਤੇ। ਸੋ ਇਸ ਸਾਰੇ ਮਾਹੌਲ ਦੇ ਚਲਦੇ ਹੈ ਜ਼ਾਹਰ ਹੈ ਕਿ ਅਮਰੀਕਾ ਨੇ ਔਰ ਮੁੜ ਕੇ ਵਰਕਆਊਟ ਕੀਤਾ ਹੋਏਗਾ ਕਿ ਜੀ ਨਹੀਂ, ਅਲਟੀਮੇਟਲੀ ਅਫਗਾਨਿਸਤਾਨ 'ਚ ਵੀ ਸਟੇਬਿਲਿਟੀ ਜਾਂ ਜੇ ਕੋਈ ਐਗਰੀਮੈਂਟ ਇਹਨਾਂ ਨੇ ਜਿਹੜਾ ਕੀਤਾ ਉਹਨੂੰ ਲਾਗੂ ਕਰਨਾ ਪਾਕਿਸਤਾਨ ਤੋਂ ਬਿਨਾਂ ਨਹੀਂ ਹੋਏਗਾ। ਪਾਕਿਸਤਾਨ ਇੱਕ ਉਹਨਾਂ ਦੀ ਆਰਮੀ, ਵਾਰ ਹਾਰਡਨਡ ਆਰਮੀ, ਦਾ ਓਨਲੀ ਨਿਊਕਲੀਅਰ ਪਾਵਰ ਜਿਹੜੀ ਇਸਲਾਮਿਕ ਮੁਲਕਾਂ ਦੇ ਵਿੱਚ ਉਹਨਾਂ ਦੇ ਕੋਲ ਹੈ। ਸੋ ਇਸ ਸਾਰੇ ਦੇ ਚਲਦੇ ਆ ਉਹਨਾਂ ਨੂੰ ਬੈਕ ਐਨਗੇਜ ਕੀਤਾ। ਔਰ ਜਦੋਂ ਇਮਰਾਨ ਖਾਨ ਗਏ ਨੇ, ਉਹਨਾਂ ਨੂੰ ਬਹੁਤ, ਜਿਹਨੂੰ ਅੰਗਰੇਜ਼ੀ ਵਾਲੇ ਰੈੱਡ ਕਾਰਪਟ ਵੈਲਕਮ ਕਹਿੰਦੇ ਨੇ, ਥੱਲੇ ਲਾਲ ਦਰੀ ਵਿਛਾ ਦਿਓ, ਰੈੱਡ ਕਾਰਪਟ ਬਣ ਜਾਂਦਾ ਹੈ, ਉਹਦੇ ਉੱਤੋਂ ਫੁੱਲ ਵੀ ਬਰਸਾ ਦਿਓ ਤੇ ਹੋਰ ਰੈੱਡ ਨਾਲ ਵੀ ਹੋ ਜਾਂਦਾ। ਲੇਕਿਨ ਗੱਲ ਇਹ ਨਹੀਂ ਹੈ ਵੀ ਕੀ ਹੈ ਜਾਂ ਕੀ ਕੀਤਾ, ਉਹ 'ਚੋਂ ਨਿਕਲ ਕੀ ਰਿਹਾ। ਔਰ ਜਿਵੇਂ ਅਸੀਂ ਕਿਹਾ ਕਿ ਵੀ ਅਸੀਂ ਤਾਂ ਇੱਕ ਜਿਹੜਾ ਉਹ ਵਾਚਮੈਨ ਹੋਣ ਦੇ ਨਾਤੇ, ਹੋਕਾ ਦੇਣ ਵਾਲੇ ਹੋਣ ਦੇ ਨਾਤੇ, ਜਿੱਥੇ ਸਾਨੂੰ ਸਿੱਖ ਕੌਮ ਦੇ ਔਰ ਖਾਲਿਸਤਾਨ ਦੀ ਕਾਇਮੀ ਸਾਡਾ ਜਿਹੜਾ ਏਜੰਡਾ ਹੈ, ਮੁੱਖ ਤੌਰ 'ਤੇ ਸਾਨੂੰ ਪਾਕਿਸਤਾਨ ਦੇ ਹਿੱਤ ਵੀ ਪਿਆਰੇ ਨੇ, ਪਾਕਿਸਤਾਨ ਮੁਲਕ ਦੀ ਸਲਾਮਤੀ ਖੁਸ਼ਹਾਲੀ ਵੀ ਪਿਆਰੀ ਹੈ। ਲੇਕਿਨ ਕਸ਼ਮੀਰ ਦਾ ਮੁੱਦਾ ਜਿਸ 'ਤੇ ਪਾਕਿਸਤਾਨ ਨੇ ਖੁਦ ਜਿਹੜੀਆਂ ਨੇ ਉਹ 4 ਜੰਗਾਂ ਵੀ ਲੜੀਆਂ ਨੇ, ਔਰ ਕਿਵੇਂ ਅੱਜ ਵੀ ਭਾਰਤੀ 1 ਮਿਲੀਅਨ ਤੋਂ ਜ਼ਿਆਦਾ ਫੌਜ ਦੇ ਜ਼ੁਲਮਾਂ ਥੱਲੇ ਕਸ਼ਮੀਰੀ ਲੋਕ ਤਰਾਹ ਕਰ ਰਹੇ ਨੇ, ਸਾਡੇ ਲਈ ਉਹ ਹਿੱਤ ਵੀ ਜ਼ਰੂਰੀ ਨੇ। ਤੇ ਜਿੱਥੇ ਸਾਨੂੰ ਲੱਗੇ ਕਿ ਵੀ ਪਾਕਿਸਤਾਨ ਨੂੰ ਖੱਬਿਓਂ ਸੱਜਿਓਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਜਾਂ ਕਿਤੇ ਨਾ ਕਿਤੇ ਉਹਨਾਂ ਨੂੰ ਯੀਲਡ ਕਰਨ 'ਤੇ ਮਜਬੂਰ ਕੀਤਾ ਜਾ ਰਿਹਾ ਹੈ, ਜਾਂ ਪਾਕਿਸਤਾਨ ਦੀ ਅੰਦਰੂਨੀ ਜਾਂ ਆਰਥਿਕ ਜਾਂ ਕੋਈ ਹੋਰ ਸਿਚੁਏਸ਼ਨ ਇਸ ਕਿਸਮ ਦੀ ਬਣਦੀ ਜਾ ਰਹੀ ਹੈ ਜਾਂ ਬਣਾ ਦਿੱਤੀ ਗਈ ਹੈ, ਜਾਂ ਕਦੇ IMF ਦੀ ਤਲਵਾਰ ਲਟਕਾ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਆਪਣੇ ਲੇਹ ਸਟੈਂਡ ਤੋਂ ਸਟੈਪ ਪਿੱਛੇ ਲਿਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤੇ ਅਸੀਂ ਆਪਣੀ ਆਵਾਜ਼ ਚੁੱਕਦੇ ਹਾਂ। ਇਹ ਵੀ ਸਾਨੂੰ ਪਤਾ ਹੈ ਕਿ ਜਿੱਥੇ ਇੱਕ ਉਹ ਅਖਾਣ ਹੈ ਕਿ ਵੀ ਨਗਾਰਖਾਨੇ 'ਚ ਤੂਤੀ ਦੀ ਕੌਣ ਸੁਣਦਾ, ਸਾਡੀ ਕੋਈ ਹੁਣ ਤਾਂ ਕੋਈ ਅਸੀਂ ਨਾ ਤਾਂ ਕੋਈ ਵਰਲਡ ਦੁਨੀਆ ਦੇ ਵਿੱਚ ਕੋਈ ਸਾਡਾ ਮੁਲਕ ਹੈ, ਨਾ ਹੀ ਸਾਡੇ ਕੋਲ ਕੋਈ ਹੋਰ ਤਾਕਤ ਹੈ, ਪਰ ਘੱਟੋ ਘੱਟ ਜਿਵੇਂ ਅਕਸਰ ਇਹ ਕਹਾਣੀ ਮੈਂ ਵੀ ਕੋਟ ਕਰਦਾ ਹਾਂ ਕਿ ਵੀ ਅੱਗ ਲੱਗੀ ਹੋਈ ਹੈ ਜੰਗਲ ਨੂੰ, ਇੱਕ ਚਿੜੀ ਜਿਹੜੀ ਹੈ ਉਹ ਪਾਣੀ ਦੀ ਇੱਕ ਅੱਧੀ ਬੂੰਦ ਉਹਦੀ ਚੁੰਝ ਜਿੰਨੀ ਕਾਂਦੀ ਆ ਉਹ ਕਰਕੇ ਉਹਨੂੰ ਆ ਕੇ ਸੁੱਟਦੀ ਹੈ ਅੱਗ ਦੇ ਉੱਤੇ, ਫਿਰ ਉੱਡ ਜਾਂਦੇ ਆ। ਫਿਰ ਤਾਂ ਉਹਨੂੰ ਕੋਈ ਪੁੱਛਦਾ, ਕੋਈ ਮੋਟਾ ਕੋਈ ਘੋਗੜ ਕਾਂ ਹੋਏਗਾ ਕਿ ਵੀ ਇਹ ਤੂੰ ਇਹ ਲੱਗੀ ਹੈ, ਤੈਨੂੰ ਲੱਗਦਾ ਵੀ ਇਹ ਅੱਗ ਬੁੱਝ ਜਾਏਗੀ? ਉਹ ਕਹਿੰਦਾ ਵੀ ਘੱਟੋ ਘੱਟ ਜਦੋਂ ਮੈਂ ਰੱਬ ਦੀ ਦਰਗਾਹ 'ਚ ਜਵਾਬਦੇਹੀ ਮੇਰੀ ਹੋਏਗੀ ਤੇ ਮੈਂ ਤਾਂ ਇਹ ਕਹਿ ਸਕਦੀ ਹਾਂ ਵੀ ਤੂੰ ਮੈਨੂੰ ਇੰਨਾ ਹੀ ਬਣਾਇਆ ਸੀ, ਨਿੱਕਾ ਜਿਹਾ ਚੁੰਝ ਵੀ ਮੇਰੀ ਇੰਨੀ ਕੁ ਸੀ, ਪਰ ਮੈਂ ਆਪਣੀ ਵਾਹ ਪੂਰੀ ਲਾਈ ਹੈ। ਸੋ ਸਾਡਾ ਹਾਲ ਵੀ ਇਹੀ ਹੈ ਕਿ ਵੀ ਸਾਡੀ ਹੋਰ ਤਾਂ ਸਾਡੇ ਕੋਲ ਕੀ ਹੈ, ਨਾ ਹੀ ਅਸੀਂ ਕਿਸੇ ਦੀ ਕੋਈ ਮਦਦ ਕਰ ਸਕਦੇ ਹਾਂ, ਪਰ ਘੱਟੋ ਘੱਟ ਅਸੀਂ ਜਾਗਤੇ ਰਹੋ, ਇਹ ਵੀ ਸਾਡਾ ਮੈਸੇਜ ਹੈ। ਔਰ ਜਿਹੜਾ ਮਜ਼ਲੂਮ ਹੈ, ਜਿਸ ਨਾਲ ਧੱਕਾ ਹੋਇਆ ਜਾਂ ਹੋ ਰਿਹਾ ਹੈ, ਜਾਂ ਜਿਸ ਦੇ ਹੱਕ ਖੋਏ ਜਾ ਸਕਦੇ ਨੇ, ਉਸ ਦੇ ਲਈ ਆਵਾਜ਼ ਚੁੱਕਣਾ। ਔਰ ਉਹਦੇ 'ਚ ਫਿਰ ਘੱਟੋ ਘੱਟ ਮੈਨੂੰ ਕੋਈ ਇਹ ਨਹੀਂ ਹੁੰਦਾ, ਉਹ ਭਾਵੇਂ ਉਹ ਗੁਰੂ ਨੇ ਸਾਨੂੰ ਸਿਖਾਇਆ ਹੋਇਆ ਕਿ ਵੀ ਜੇ ਤੁਹਾਡਾ ਆਪਣਾ ਵੀ ਮਾਂ ਬਾਪ ਵੀ ਹੋਣ, ਭੈਣ ਭਰਾ ਵੀ ਹੋਣ, ਜਿੱਥੇ ਅਸੂਲ ਦੀ ਗੱਲ ਹੈ, ਸਿਧਾਂਤ ਦੀ ਗੱਲ ਹੈ, ਸੱਚ ਦੀ ਗੱਲ ਹੈ, ਜ਼ੁਲਮ ਦੇ ਸਾਹਮਣੇ ਖਲੋਣ ਦੀ ਗੱਲ ਹੈ, ਤੇ ਉਹ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬਿਲ। ਹੁਣ ਮੈਂ ਗੱਲ ਕਰਾਂ ਕਿ ਵੀ ਕਿਉਂ ਸਾਡਾ ਮੱਥਾ ਫਿਰ ਠਣਕਿਆ, ਜਾਂ ਕਿਉਂ ਅਸੀਂ ਇੰਨਾ ਲੰਬਾ ਚੌੜਾ ਜਿਹੜਾ ਉਹ ਭੂਮਿਕਾ ਬਣਾਈ ਹੈ ਇਸ ਗੱਲ ਨੂੰ ਕਹਿਣ ਲਈ। ਅੰਗਰੇਜ਼ੀ ਪੇਪਰ 'ਚ ਮੈਨੂੰ, ਕਿਉਂਕਿ ਮੈਂ ਟਰੈਵਲ ਕਰ ਰਿਹਾ ਸੀ ਡਾਲਸ ਟੈਕਸਸ ਵੀਕਐਂਡ 'ਤੇ, ਮੈਂ ਡੀਟੇਲ ਤਾਂ ਨਹੀਂ ਦੇਖੀ, ਪਰ ਜ਼ਾਹਰ ਹੈ ਕਿ ਪੰਜਾਬੀ ਮੀਡੀਆ 'ਚ ਇੱਕ ਬਿਆਨ ਜਿਹੜਾ ਪਾਕਿਸਤਾਨ ਦੇ ਫੋਰਨ ਮਿਨਿਸਟਰ, ਸ਼ਾਇਦ ਉਹਨੂੰ ਖਾਰਜਾ ਮੰਤਰੀ ਕਹਿੰਦੇ ਨੇ, ਵਜ਼ੀਰ ਸ਼ਾਹ ਮੁਹੰਮਦ ਕੁਰੈਸ਼ੀ ਦੇ ਹਵਾਲੇ ਨਾਲ ਲੱਗਾ ਕਿ ਉਹਨਾਂ ਨੇ ਇੱਕ ਨਿਊਜ਼ ਚੈਨਲ ਨੂੰ ਇੰਟਰਵਿਊ ਦਿੱਤੀ ਹੈ, ਤੇ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੰਮੂ ਕਸ਼ਮੀਰ 'ਚੋਂ ਆਰਟੀਕਲ 370 ਹਟਾਉਣਾ ਭਾਰਤ ਦਾ ਅੰਦਰੂਨੀ ਮਾਮਲਾ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ
ਜਿਹੜਾ ਹਾਂ ਸਾਨੂੰ 35A ਦਾ ਜਿਹੜਾ ਇਹ ਲੱਗਦਾ ਕਿ ਵੀ ਇਹਦੇ ਨਾਲ ਭਾਰਤ ਜਿਹੜਾ ਉਹ 35A ਹਟਾਉਣ ਦੀ ਸਾਨੂੰ ਪਰੇਸ਼ਾਨੀ ਹੈ, ਕਿਉਂਕਿ ਇਸ ਦੇ ਨਾਲ ਕਸ਼ਮੀਰ ਦੀ ਜਿਹੜੀ ਜਿਓਗ੍ਰਾਫੀ ਹੈ ਔਰ ਡੈਮੋਗ੍ਰਾਫੀ ਆਬਾਦੀ ਇਹਨੂੰ ਬਦਲਣ ਦੀ ਜਿਹੜੀ ਹੈ ਉਹਦਾ ਜਿਹੜਾ ਬੈਲੈਂਸ ਆ ਉਹ ਬਦਲਿਆ ਜਾ ਸਕਦਾ ਹੈ। ਹੁਣ ਇਹੋ ਜਿਹਾ ਹੀ ਬਿਆਨ ਆਲਰੇਡੀ ਇੱਕ ਹਾਇਰ ਅਪ ਨੇ ਪਾਕਿਸਤਾਨ ਦੇ ਨੇ ਪਿਛਲੇ ਦਿਨਾਂ 'ਚ ਵੀ ਦਿੱਤਾ ਸੀ ਪ੍ਰੈਸ ਕਾਨਫਰੰਸ, ਜਦੋਂ ਉਹਨਾਂ ਨੂੰ ਕਿਹਾ ਜੀ ਕਿ ਆਰਟੀਕਲ 3 ਉਹ ਕਹਿੰਦੇ ਜੀ ਅਸੀਂ ਤਾਂ ਮੰਨਿਆ ਹੀ ਨਹੀਂ ਆਰਟੀਕਲ 370 ਕਦੇ, ਅਸੀਂ ਤਾਂ ਪਲੇਬਿਸਾਈਟ ਮੰਗਦੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਟੈਕਨੀਕਲੀ ਸਪੀਕਿੰਗ ਜਦੋਂ ਉਹਨਾਂ ਦਾ ਕੋਈ ਮਿਨਿਸਟਰ ਜਾਂ ਈਵਨ ਫੌਜੀ ਮੁਖੀ ਇਹ ਗੱਲ ਕਹਿੰਦੇ ਨੇ ਕਿ ਜੀ ਅਸੀਂ ਜਿਹੜਾ ਅਸੀਂ ਤਾਂ ਮੰਨਦੇ ਹੀ ਪਲੇਬਿਸਾਈਟ ਹੈ, ਆਰਟੀਕਲ 370 ਤਾਂ ਕਸ਼ਮੀਰ ਨੂੰ ਇੰਡੀਆ ਦਾ ਹਿੱਸਾ ਅਸੀਂ ਤਾਂ ਮੰਨਦੇ ਹੀ ਨਹੀਂ। ਹੁਣ ਇਹ ਇਵੇਂ ਹੀ ਹੈ ਵੀ ਜੇ ਤੁਸੀਂ ਨਹੀਂ ਮੰਨਦੇ ਤੇ ਫਿਰ 5 ਅਗਸਤ 2019 ਤੋਂ ਬਾਅਦ ਇੰਨਾ ਜਿਹੜਾ ਵਾਵੇਲਾ ਕਰਨ ਦੀ ਕੀ ਲੋੜ ਸੀ ਕਿ ਵੀ ਤੁਸੀਂ ਤੇ ਕਸ਼ਮੀਰੀਆਂ ਨੂੰ ਤੁਸੀਂ ਜਿਹੜੀ ਤੁਹਾਡੇ ਤੇ ਮਾੜੀ ਮੋਟੀ ਹੋਪ ਹੈ, ਇਹ ਨਹੀਂ ਵੀ ਤੁਸੀਂ ਕੋਈ ਮਦਦ ਕਰੋਗੇ ਜਾਂ ਕਰਦੇ ਹੋ ਜਾਂ ਕਿੰਨੀ ਕੁ ਕਰੋਗੇ, ਘੱਟੋ ਘੱਟ ਕਈ ਵਾਰ ਆਸ ਦੇ ਉੱਤੇ ਹੀ ਗੱਲ ਟਿਕੀ ਹੁੰਦੀ ਹੈ। ਤੇ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਜੀ ਸਾਨੂੰ ਅਸੀਂ ਤਾਂ ਕਦੇ ਇਹ ਤਾਂ ਉਹਨਾਂ ਦਾ ਅੰਦਰੂਨੀ ਮਾਮਲਾ ਹੈ ਕਿਉਂਕਿ ਅਸੀਂ ਤਾਂ ਮੰਨਿਆ ਹੀ ਨਹੀਂ ਕਦੇ ਉਹਨਾਂ ਨੂੰ, ਇੱਕ ਪਾਸ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਜੀ ਅਸੀਂ ਤਾਂ ਪਲੇਬਿਸਾਈਟ ਮੰਨਦੇ ਹਾਂ ਕਸ਼ਮੀਰ 'ਚ, ਪਰ ਹੁਣ ਤੁਸੀਂ ਡੱਕਾ ਜੇ ਭੰਨਣਾ ਨਹੀਂ ਕਿਸੇ ਗੱਲ ਦੇ ਲਈ, ਦੂਰਾ ਨਹੀਂ ਕਰਨਾ ਡੱਕਾ ਭੰਨ ਕੇ, ਤੇ ਸਿਰਫ ਤੁਸੀਂ ਉਹ ਮੰਤਰ ਹੀ ਦੁਹਰਾਈ ਜਾਣਾ ਮੰਤਰ ਵਾਂਗ ਕੇ ਜੀ ਨਹੀਂ ਅਸੀਂ ਤਾਂ ਮੰਗਦੇ ਹਾਂ, ਤੇ ਫਿਰ ਇਹ ਸਾਰਾ ਮੈਨੂੰ ਲੱਗਦਾ ਵੀ ਇਹ ਕੰਮ ਠੀਕ ਨਹੀਂ ਹੈ। ਜਾਂ ਤਾਂ ਇਹ ਕਿਉਂ ਕਮਜ਼ੋਰੀ ਹੈ, ਕੀ ਪਾਰਟ ਹੈ, ਔਰ ਇਹ ਜਿਹੜਾ ਹੁਣ ਤੁਸੀਂ ਜਦੋਂ ਦੋਨਾਂ ਦੀ ਜੁਆਇੰਟ ਸਟੇਟਮੈਂਟ ਜਿਹੜੀ ਪਾਕਿਸਤਾਨ ਫੋਰਨ ਆਫਿਸ ਨੇ ਦਿੱਤੀ ਸਾਊਦੀ ਅਰੇਬੀਆ ਦੇ ਨਾਲ, ਸਾਊਦੀ ਅਰੇਬੀਆ ਕਾਲਸ ਫਾਰ ਡਾਇਲੋਗ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਟੂ ਰਿਜ਼ੋਲਵ ਦੇਅਰ ਇਸ਼ੂਜ਼। ਹੁਣ ਇਹ ਉਹਨਾਂ ਨੇ ਇਹ ਕਿਹਾ ਕਿ ਵੀ ਦਾ ਜਿਹੜਾ ਉਹਨਾਂ ਦਾ ਬਿਆਨ ਹੈ ਅਕੋਰਡਿੰਗ ਟੂ ਜੁਆਇੰਟ ਸਟੇਟਮੈਂਟ ਜਿਹੜੀ ਹੈ ਇਮਰਾਨ ਖਾਨ ਸਾਹਿਬ ਦੀ ਔਰ ਮੁਹੰਮਦ ਬਿਨ ਸਲਮਾਨ ਦੀ, the two sides emphasized the importance of dialogue between Pakistan and India to resolve the outstanding issues between the two countries, especially Jammu and Kashmir issue, to ensure peace and stability in the region according to joint statement। ਹੁਣ ਇਹ joint statement ਇਹ ਕਹਿੰਦੀ ਹੈ ਜੀ ਪਾਕਿਸਤਾਨ ਔਰ ਇੰਡੀਆ ਗੱਲਬਾਤ ਰਾਹੀਂ ਆਪਣੇ ਜਿਹੜੇ ਆਊਟਸਟੈਂਡਿੰਗ ਇਸ਼ੂ ਨੇ ਉਹ ਹੱਲ ਕਰੇ, ਔਰ ਖ਼ਾਸ ਤੌਰ 'ਤੇ ਜੰਮੂ ਐਂਡ ਕਸ਼ਮੀਰ ਦਾ। ਔਰ ਉਹਦੇ 'ਚ ਫਿਰ ਜਿਹੜੇ ਕਰਾਊਨ ਪ੍ਰਿੰਸ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਹੀ ਵੈਲਕਮਡ ਦਾ ਰੀਸੈਂਟ ਅੰਡਰਸਟੈਂਡਿੰਗ ਰੀਚਡ ਬਿਟਵੀਨ ਮਿਲਟਰੀ ਅਥਾਰਟੀਜ਼ ਆਫ ਪਾਕਿਸਤਾਨ ਐਂਡ ਇੰਡੀਆ ਰਿਗਾਰਡਿੰਗ ਸੀਜ਼ ਫਾਇਰ ਐਟ ਦ ਲਾਈਨ ਆਫ ਕੰਟਰੋਲ ਵਿਚ ਇਜ਼ ਬੇਸਡ ਔਨ 2003 ਅੰਡਰਸਟੈਂਡਿੰਗ ਬਿਟਵੀਨ ਪਾਕਿਸਤਾਨ ਐਂਡ ਇੰਡੀਆ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਜੀ ਬਹੁਤ ਚੰਗਾ ਹੋਇਆ। ਹੁਣ ਮੈਂ ਇਹਦੇ 'ਤੇ ਜੇ ਕੁਛ ਹੋਰ ਕਹਾਂ ਤਾਂ ਫਿਰ ਸ਼ਾਇਦ ਇਹ ਨਾ ਲੱਗੇ ਕਿ ਮੈਂ ਆਪਣੀਆਂ ਹੱਦਾਂ ਉਹਨਾਂ ਨੂੰ ਪਾਰ ਕਰ ਰਿਹਾ। ਮੈਂ ਸਮਝਦਾ ਵੀ ਇਹ ਠੀਕ ਨਹੀਂ ਚੱਲ ਰਿਹਾ ਜੋ ਵੀ ਹੋ ਰਿਹਾ, ਕਿਸ ਪ੍ਰੈਸ਼ਰ ਥੱਲੇ ਹੋ ਰਿਹਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਊਦੀ ਅਰੇਬੀਆ ਉਹ ਤਾਂ ਆਪਣਾ ਉਹਨਾਂ ਦਾ ਹਾਲ ਉਹਦੇ ਯਮਨ ਦੇ ਹਵਾਲੇ ਨਾਲ ਔਰ ਦੂਸਰੇ ਨਾਲ ਕੀ ਰਿਹਾ ਹੈ, ਇਹ ਅਮਰੀਕਾ ਦੀ ਖੇਡ ਰਹੇ ਨੇ। ਅਮਰੀਕਾ ਦੀ ਇੰਜੀਨੀਅਰਿੰਗ ਹੈ ਇਹ ਸਾਰੇ ਦੇ ਉੱਤੇ, ਉਹ ਅੱਗੋਂ ਵਿਚੋਲੇ ਬਣੇ ਹੋਏ ਨੇ ਜਾਂ ਅੱਗੇ ਮਖੌਟਾ ਰੱਖਿਆ ਹੋਇਆ। ਪਾਕਿਸਤਾਨ ਜਿਹਨੂੰ IMF ਔਰ ਦੂਸਰੇ ਦੇ ਇਕਨੋਮਿਕਲ ਪ੍ਰੈਸ਼ਰ ਥੱਲੇ ਵੀ ਨੂੜਿਆ ਹੋਇਆ, ਅੰਦਰੂਨੀ ਤੌਰ ਦੇ ਉੱਤੇ ਵੀ। ਜੇ ਪਾਕਿਸਤਾਨ ਦੀ ਤੁਸੀਂ ਅੰਦਰੂਨੀ ਪਾਰਟ ਦੇਖੋ ਜੋ ਵਿਦਨ ਪੋਲੀਟਿਕਸ ਚੱਲ ਰਿਹਾ ਹੈ, ਉਹਨਾਂ ਦੀ ਪਾਕਿਸਤਾਨ ਮੁਸਲਿਮ ਲੀਗ ਦੇ ਹਵਾਲੇ ਨਾਲ ਉਹਨਾਂ ਦੇ ਬਾਹਰ ਕੌਣ ਲੀਡਰ ਨੇ, ਅੰਦਰ ਕੌਣ ਨੇ, ਅਦਾਲਤਾਂ ਕੀ ਫੈਸਲੇ ਸੁਣਾ ਰਹੀਆਂ, ਡਿਬੇਟਸ ਕੀ ਹੋ ਰਹੀਆਂ, ਉਹ ਜੇ ਮੈਂ ਉਹਦੀ ਡਿਟੇਲ 'ਚ ਗੱਲ ਕਰਾਂਗਾ ਤਾਂ ਵਕਤ ਨਹੀਂ ਹੈ। ਸੋ ਮੈਨੂੰ ਇਹ ਲੱਗਦਾ ਵੀ ਈਵਨ ਉਸ ਮੁੱਦੇ ਦੇ ਉੱਤੇ ਵੀ ਇੰਟਰਨਲ ਕੀ ਸਟੈਂਡ ਲੈਣਾ ਹੈ, ਪੋਲੀਟੀਕਲ ਪਾਰਟੀਜ਼ ਕਿਹਨੂੰ ਆਫ ਗੋ ਕਰਨਾ ਹੈ, ਕਿਹਨੂੰ ਲੈਟ ਗੋ ਕਰਨਾ ਹੈ, ਕਿਹਨੂੰ ਲੈਟ ਇਨ ਕਰਨਾ ਹੈ, ਇਹਦੇ 'ਚ ਵੀ ਉਹ ਰੋਲ ਪਲੇ ਕਰ ਰਹੇ ਨੇ। ਔਰ ਇਸ ਸਾਰੇ ਦੇ ਵਿੱਚ ਜੇ ਜੰਮੂ ਕਸ਼ਮੀਰ ਦਾ ਮੁੱਦਾ ਅੱਜ ਇਸ ਲੈਵਲ 'ਤੇ ਚਲਾ ਗਿਆ ਹੈ ਕਿ ਜੀ ਉਹ ਉਹਨਾਂ ਨੂੰ ਲੱਗਦਾ ਹੈ ਕਿ ਜੀ ਗੱਲਬਾਤ ਕਾਹਦੇ 'ਤੇ ਹੋਣੀ ਚਾਹੀਦੀ ਹੈ। ਪਾਕਿਸਤਾਨ ਨੇ ਕਦੋਂ ਕਿਹਾ ਅਸੀਂ ਗੱਲਬਾਤ ਨਹੀਂ ਕਰਨੀ? ਤੋੜੀ ਗੱਲਬਾਤ ਕਿਹਨੇ? ਕਸ਼ਮੀਰ ਦਾ ਜੋ ਐਗਜ਼ਿਸਟਿੰਗ ਪਾਰਟ ਸੀ। ਜੇ ਤੁਸੀਂ ਗੱਲਬਾਤ ਵੀ ਕਰਦੇ ਹੋ, ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਇਹ ਠੀਕ ਹੈ ਤੁਸੀਂ ਨਹੀਂ ਮੰਨਦੇ ਆਰਟੀਕਲ 370, ਤੁਸੀਂ ਨਹੀਂ ਮੰਨੀ, ਪਰ ਉਹਨੂੰ ਕਹੋ ਜੀ ਜਿਹੜੀ ਡਿਸਪਿਊਟਿਡ ਟੈਰੀਟੋਰੀ ਦਾ ਜਿਹੜਾ ਸਟੇਟਸ ਸੀ ਪਹਿਲਾਂ ਉਹ ਰੀਸਟੋਰ ਕਰੋ ਜੇ ਗੱਲਬਾਤ ਵੀ ਕਰਨੀ। ਇਹ ਤਾਂ ਤੁਹਾਡਾ ਬਣਦਾ ਸਟੈਂਡ ਬਣਦਾ। ਤੇ ਅਦਰਵਾਈਜ਼ ਜੇ ਹੁਣ ਇਹੀ ਤੁਸੀਂ ਕਹੀ ਜਾਣਾ ਹੈ ਕਿ ਭਾਈ
ਤੁਸੀਂ ਆਪਣੇ ਆਪ ਨੂੰ ਜ਼ਲੀਲ ਹੀ ਕਰਵਾਉਣਾ ਹੈ। ਔਰ ਮੈਂ ਇਹ ਸਮਝਦਾ ਵੀ ਸਾਰੇ ਦਾ ਕਸ਼ਮੀਰੀਆਂ ਦੇ ਉੱਤੇ ਕੀ ਅਸਰ, ਜਿਹੜੇ ਲੋਕ ਖਲੋਤੇ ਨੇ ਫੌਜ ਦਾ ਮੁਕਾਬਲਾ ਕਰ ਰਹੇ ਨੇ, ਔਰ ਉਹ ਜਿਹੜੀ ਹੈ ਹੁਣ ਹਾਲਾ ਮਹਿਬੂਬਾ ਮੁਫਤੀ ਵੀ ਇਹਨਾਂ ਦੇ ਖੈਮੇ 'ਚ ਕੱਲ੍ਹ ਤੱਕ ਪੋਲੀਟੀਕਲ ਪਾਵਰ ਇੰਜੋਏ ਕਰਦੀ ਰਹੀ ਹੈ ਬੀਜੇਪੀ ਨਾਲ ਰਲ ਕੇ। ਉਹਦੀ ਸਟੇਟਮੈਂਟ ਹੈ ਕਿ ਭਾਈ ਤੁਸੀਂ ਘੱਟੋ ਘੱਟ ਜਿਹੜਾ ਰਿਲੀਜ਼ ਪੋਲੀਟੀਕਲ ਡਿਟੇਨੀਜ਼, ਕਿ PDP president Mehbooba Mufti appealed to Prime Minister Modi to release all political detainees languishing in jails in and outside Jammu and Kashmir immediately in the wake of worsening COVID-19 situation। ਔਰ ਇਸ ਪੀਰੀਅਡ 2-3 ਪ੍ਰੋਮੀਨੈਂਟ ਕਸ਼ਮੀਰੀ ਆਗੂਆਂ ਦੀ ਡੈਥ ਹੋਈ ਹੈ ਜੇਲ੍ਹ ਦੇ ਵਿੱਚ, ਇੱਕ ਜੰਮੂ 'ਚ ਹੋਈ ਹੈ, ਬਜ਼ੁਰਗ ਲੀਡਰ ਸੀ। ਹੁਣ ਉੱਥੇ ਤਾਂ ਇੰਨਾ ਵੀ ਹਿਊਮੈਨੀਟੇਰੀਅਨ ਪਾਰਟ ਨਹੀਂ ਹੈ ਕਿ ਕੋਵਿਡ-19 ਦੇ ਚੱਲਦਿਆਂ ਤੁਸੀਂ ਜ਼ਮਾਨਤਾਂ ਦੇ ਉੱਤੇ ਉਹਨਾਂ ਨੂੰ ਭੇਜ ਦਿਓ ਤਾਂ ਕਿ ਉਹ ਜਾ ਕੇ ਆਪਣੇ ਘਰਾਂ ਦੇ ਵਿੱਚ ਬੈਠਣ। ਹੁਣ ਉੱਥੇ ਜ਼ੁਲਮ ਦੀ ਉਹ ਸਿਖਰ ਹੋਈ ਹੈ, ਔਰ ਤੁਸੀਂ ਇਹ ਕਹਿ ਰਹੇ ਹੋ ਜੀ ਹਾਂ ਇਹ ਜੁਆਇੰਟ ਸਟੇਟਮੈਂਟ ਆ ਗਈ, ਗੱਲਬਾਤ ਰਾਹੀਂ ਮਸਲੇ ਹੱਲ ਹੋਣੇ ਚਾਹੀਦੇ ਨੇ ਕਸ਼ਮੀਰ ਦਾ ਵੀ। ਜਿਨ੍ਹਾਂ ਨੇ ਸਟੇਟਸ ਤੋੜਿਆ, ਔਰ ਇਹ ਅਗੇਨ ਪੰਜਾਬੀ ਦਾ ਉਹ ਅਖਾਣ ਕਿ ਵੀ ਉਹ ਫਿਰੇ ਨੱਕ ਵਢਾਉਣ ਨੂੰ, ਉਹ ਕਹੇ ਨੱਥ ਕਢਾਉਣ ਨੂੰ, ਵੀ ਤੁਸੀਂ ਨੱਥ ਮੰਗ ਰਹੇ ਹੋ ਕਿ ਨੱਥ ਪਾ ਦਿਓ ਸਾਨੂੰ ਸੋਨੇ ਦੀ। ਉਹ ਕਹਿੰਦੇ ਨੇ ਅਸੀਂ ਤੁਹਾਡਾ ਨੱਕ ਵੱਢਿਆ, ਜਿਹੜਾ ਰਹਿੰਦਾ ਥੋੜਾ ਜਿਹਾ ਉਹ ਵੀ ਵੱਢ ਦੇਣਾ। ਬਿਲਕੁਲ। ਸੋ ਇਹ ਠੀਕ ਨਹੀਂ ਹੈ, ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਸਾਰੇ ਚੋਂ ਇਨ ਦਾ ਲੌਂਗ ਰਨ ਜਿਹੜਾ ਹੈ, ਬੇਸ਼ੱਕ ਇਸ ਵੇਲੇ ਕੋਈ ਟੈਂਪਰੇਰਲੀ ਉਹਨੂੰ ਰਾਹਤ ਪਾਕਿਸਤਾਨ ਨੂੰ ਮਿਲ ਜਾਏ, ਕੋਈ ਫੰਡਿੰਗ ਮਿਲ ਜਾਏ, ਕੋਈ ਹੋਰ ਹੋ ਜਾਏ, ਪਰ ਇਨ ਦਾ ਐਂਡ ਇਹ ਤੁਸੀਂ ਜਿਨ੍ਹਾਂ ਨਾਲ ਡੀਲ ਕਰ ਰਹੇ ਹੋ ਇੰਡੀਅਨ ਸਿਸਟਮ ਨਾਲ, ਆਲਰੇਡੀ ਤੁਸੀਂ ਕਮਜ਼ੋਰੀਆਂ ਦਿਖਾਈਆਂ ਹੋਈਆਂ। ਔਰ ਇਹ ਜੇ ਇਸ ਕਿਸਮ ਦੀ ਲਾਈਨ ਇਹਨਾਂ ਵਿਚੋਲਿਆਂ ਦੇ ਰਾਹੀਂ ਅਮਰੀਕਨ ਪ੍ਰੈਸ਼ਰ ਦੇ ਥੱਲੇ ਇਹੀ ਕੰਮ ਟਰੰਪ ਨੇ ਕੀਤਾ ਸੀ। 3 ਵਾਰ ਉਹ ਕਹਿੰਦਾ ਰਿਹਾ ਜੀ ਮੈਂ ਵਿਚੋਲਗੀ ਲਈ ਤਿਆਰ ਹਾਂ, ਉਹਨਾਂ ਨੇ ਆਰਟੀਕਲ 370 ਤੋੜ ਕੇ ਜਿਹੜਾ ਉਹ ਬਾਹਰ ਮਾਰਿਆ। ਸੋ ਇਹ ਜਿਹੜੇ ਹੈ ਇਹ ਪੋਜ਼ਿਟਿਵ ਵਾਈਬਸ ਨਹੀਂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।